ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਤੁਸੀਂ ਜਾਣਦੇ ਹੋ ਕਿ ਐਂਟਰਟੇਨਮੈਂਟ ਦੀਆਂ ਅਪਡੇਟਸ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਤੇ ਅੱਜ ਬੜੀ ਖਾਸ ਤੇ ਗਰਮਾ-ਗਰਮ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨੀ ਆ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀ ਇੱਕ ਗਾਣਾ ਆਇਆ ਸਿੰਘੇ ਦਾ ਐਸਐਚਓ ਗਾਣੇ ਦੇ ਵਿੱਚ ਸਿੰਘਾ ਪੁਲਿਸ ਵਾਲਿਆਂ ਦੇ ਅੱਗੇ ਪੁਲਿਸ ਥਾਣੇ ਦੇ ਵਿੱਚ ਕਾਫੀ ਜ਼ਿਆਦਾ ਟਸ਼ਨ ਮਾਰਦੇ ਹੋਏ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਗਾਣੇ ਦੇ ਵਿੱਚ ਬੋਲ ਕੁਛ ਐਦਾਂ ਨੇ ਕਿ ਐਸਐਚਓ ਕੱਲ ਸੀ ਬੁਲਾ ਕੇ ਮੈਨੂੰ ਕਹਿੰਦਾ ਕਾਕਾ ਹੱਥ ਜੋੜੇ ਹੁਣ ਤਾਂ ਲੜਾਈ ਛੱਡ ਦੇ। ਸੋ ਇਹ ਗਾਣਾ ਉਹਨਾਂ ਨੇ ਇਸ ਤਰ੍ਹਾਂ ਕੁਝ ਫਿਲਮਾਇਆ ਪਰ ਅਸਲ 'ਚ ਜ਼ਿੰਦਗੀ 'ਚ ਇਦੋਂ ਬਹੁਤ ਉਲਟ ਹੁੰਦਾ ਹੈ ਕਿਉਂਕਿ ਵੱਡੇ ਤੋਂ ਵੱਡੇ ਵੈਲੀ ਥਾਣਿਆਂ 'ਚ ਜਾ ਕੇ ਬੜੇ ਕੂਲ ਹੋ ਜਾਂਦੇ ਨੇ, ਜੇ ਨਹੀਂ ਹੁੰਦੇ ਤਾਂ ਸਾਡੀ ਪੰਜਾਬ ਪੁਲਿਸ ਕਰ ਦਿੰਦੀ ਹੈ। ਸੋ ਖੈਰ, ਪਰ ਇਸ ਗਾਣੇ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਪਸੰਦ ਵੀ ਕੀਤਾ, ਪਰ ਹੁਣ ਇਸ ਗਾਣੇ ਦਾ ਇੱਕ ਰਿਪਲਾਈ ਸਾਹਮਣੇ ਆਇਆ ਹੈ ਜੋ ਕਿ ਰਿਪਲਾਈ ਕੀਤਾ ਹੈ ਸੁਖ ਸਰਪੰਚ ਨੇ। ਹੋ ਕਿਤੇ ਦਾਦੇ ਨੇ ਕਤਲ ਫੀਲ ਚੱਕਦਾ ਏ ਤੂੰ ਤੁੰਨ ਦੰਦੇ ਨੇ ਬਗਾਨੇ ਜਿਵੇਂ ਤੰਨੀ ਦੀ ਆਰੂ। ਸੁਖ ਸਰਪੰਚ ਜਿਨ੍ਹਾਂ ਨੇ ਗਾਣਾ ਕੱਢਿਆ ਵੌਨ ਯਾਨੀ ਕਿ ਵਾਰਨਿੰਗ, ਇਨ ਸ਼ਾਰਟ ਵੌਨ ਕਹਿ ਲਓ। ਸੋ ਉਹਨਾਂ ਨੇ ਸਿੰਘੇ ਨੂੰ ਡਾਇਰੈਕਟ ਰਿਪਲਾਈ ਕੀਤਾ ਹੈ ਨਾਮ ਲੈ ਕੇ ਕਿ ਇਹ ਜੋ ਤੂੰ ਕੀਤਾ ਹੈ, ਜੋ ਤੂੰ ਪੰਜਾਬ ਪੁਲਿਸ ਨੂੰ ਨੀਵਾਂ ਦਿਖਾ ਰਿਹਾ, ਪੰਜਾਬ ਪੁਲਿਸ ਅੱਗੇ ਟਸ਼ਨ ਮਾਰ ਰਿਹਾ, ਅਸਲ ਜ਼ਿੰਦਗੀ ਦੇ ਵਿੱਚ ਇਦਾਂ ਕਰਕੇ ਦਿਖਾ, ਜਾਂ ਇਦਾਂ ਅਗਰ ਹੋਵੇ ਤਾਂ ਤੈਨੂੰ ਪਤਾ ਲੱਗੇ ਕਿ ਪੰਜਾਬ ਪੁਲਿਸ ਕੀ ਚੀਜ਼ ਆ ਤੇ ਪੰਜਾਬ ਪੁਲਿਸ ਕੀ ਹੁੰਦੀ ਆ। ਬਿਲਕੁਲ ਜੀ, ਪੰਜਾਬ ਪੁਲਿਸ ਸਟਾਈਲ ਵੀ ਮਾਰਦੀ ਆ ਤੇ ਫਿਰ ਪੰਜਾਬ ਪੁਲਿਸ ਜਦੋਂ ਡੰਡੇ ਮਾਰਦੀ ਆ ਤਾਂ ਫਿਰ ਵੱਡੇ ਵੱਡੇ ਠੀਕ ਹੋ ਜਾਂਦੇ ਆ। ਸੋ ਸੁਖ ਸਰਪੰਚ ਨੇ ਸਿਰਫ ਔਰ ਸਿਰਫ ਐਸਐਚਓ ਗਾਣੇ ਦਾ ਰਿਪਲਾਈ ਨਹੀਂ ਕੀਤਾ, ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਗਾਣੇ ਦੇ ਰਾਹੀਂ ਸਿੰਘੇ ਨੂੰ ਸੁਣਾ ਦਿੱਤੀਆਂ ਨੇ। ਹੋ ਜਦੋਂ ਮਾਰ ਹੀ ਗਿਆ ਤਾਂ ਖੜੀ ਮੁੱਛ ਦਾ ਕੀ ਕੰਮ, ਆਲੂ ਵਾਂਗੂ ਛਿੱਲ ਦਿੰਦੇ ਨੇ ਬਗਾਨੇ ਪੁੱਤ ਜੰਮ। ਆਓ ਪੁਲਿਸ ਦੇ ਮੂਹਰੇ ਉੱਚਾ ਸਾਹ ਨਹੀਂ ਕੱਢਣਾ। ਸੋ ਇਸ ਕਰਕੇ ਸੁਖ ਸਰਪੰਚ ਦਾ ਇਹ ਵੌਨ ਗਾਣਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈ, ਜਿਸ ਦੇ ਵਿੱਚੋਂ ਸਿੰਘੇ ਨੂੰ ਪੰਜਾਬ ਪੁਲਿਸ ਬਾਰੇ ਕਾਫੀ ਜ਼ਿਆਦਾ ਵੱਡਾ ਸਬਕ ਪੜਾਉਂਦੇ ਹੋਏ ਨਜ਼ਰ ਆ ਰਹੇ ਨੇ। ਖੈਰ, ਹੁਣ ਦੇਖਦੇ ਹਾਂ ਕਿ ਇਸ ਦਾ ਰਿਜ਼ਲਟ, ਇਸ ਦਾ ਨਤੀਜਾ ਕੀ ਨਿਕਲਦਾ ਹੈ, ਪਰ ਐਂਟਰਟੇਨਮੈਂਟ ਦੀ ਫੀਲਡ ਦੇ ਵਿੱਚ ਇਹ ਖਬਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਗਰਮ ਹੋਈ ਵੀ ਹੈ ਤੇ ਸਿੰਘੇ ਨੂੰ ਸ਼ਾਇਦ ਇੱਕ ਵਾਰ ਫੇਰ ਸੋਚਣ ਤੇ ਮਜਬੂਰ ਕੀਤਾ ਹੈ ਸੁਖ ਸਰਪੰਚ ਦੇ ਇਸ ਗਾਣੇ ਨੇ ਜਨਾਬ। ਉਹ ਪੁੱਤ ਚੜਿਆ ਨਹੀਂ ਧੱਕੇ ਕਦੇ, ਆ ਫਟੇ ਵਾਲੀ ਮਸ਼ੀਨ ਰੋਕਦੀ ਵੀ 40 ਵਿਆਹ ਤਾਂ ਮਾਰੇ ਜਾਂਦੀ ਆ। ਸੋ ਖੈਰ, ਹੁਣ ਦੇਖਦੇ ਹਾਂ ਸਿੰਘਾ ਇਹਦਾ ਕੀ ਰਿਪਲਾਈ ਕਰਨਗੇ ਜਾਂ ਨਹੀਂ ਕਰਨਗੇ, ਪਰ ਸੁਖ ਸਰਪੰਚ ਨੇ ਆਪਣੇ ਮਨ ਦੀਆਂ ਸਾਰੀਆਂ ਸੁਣਾ ਦਿੱਤੀਆਂ ਨੇ ਤੇ ਇੱਕ ਗੱਲ ਉਹਨਾਂ ਨੇ ਬਿਲਕੁਲ ਸਾਫ਼ ਕਰਵਾ ਦਿੱਤੀ ਹੈ ਕਿ ਪੰਜਾਬ ਪੁਲਿਸ ਦੀ ਰਿਸਪੈਕਟ ਜ਼ਰੂਰ ਕਰਿਆ ਕਰੋ। ਬਿਲਕੁਲ ਸਾਡੀ ਪੰਜਾਬ ਪੁਲਿਸ ਦੀ ਰਿਸਪੈਕਟ ਬਣਦੀ ਵੀ ਆ ਕਿਉਂਕਿ ਸਾਡੇ ਲਈ ਉਹ ਬਹੁਤ ਚੰਗਾ ਕੰਮ ਕਰਦੇ ਨੇ, ਸਾਡੇ ਲਈ ਉਹ ਦਿਨ ਰਾਤ ਸੜਕਾਂ ਤੇ ਰਹਿੰਦੇ ਨੇ, ਸਾਡੀ ਰਾਖੀ ਕਰਦੇ ਨੇ। ਪੰਜਾਬ ਪੁਲਿਸ ਦੀ ਡਿਸਰਿਸਪੈਕਟ ਨਹੀਂ ਹੋਣੀ ਚਾਹੀਦੀ। ਇਹ ਗੱਲ ਸੁਖ ਸਰਪੰਚ ਨੂੰ ਵੀ ਪਸੰਦ ਨਹੀਂ ਆਈ ਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਪਸੰਦ ਆਉਣੀ ਕਿਉਂਕਿ ਪੰਜਾਬ ਪੁਲਿਸ ਸਾਡੀ ਪੁਲਿਸ ਹੈ ਤੇ ਸਾਡੀ ਰਾਖੀ ਕਰਦੀ ਹੈ। ਇਸੇ ਕਰਕੇ ਸੁਖ ਸਰਪੰਚ ਨੇ ਬੜਾ ਜ਼ਬਰਦਸਤ ਜਵਾਬ ਹੈ ਜਿਹੜਾ ਆਪਣੇ ਗਾਣੇ ਦੇ ਰਾਹੀਂ ਸਿੰਘਾ ਜੀ ਨੂੰ ਦਿੱਤਾ। ਤੇਰੇ ਦੀ ਕਤੀੜਾਂ ਨੂੰ ਉਹ ਕਿੱਥੇ ਗੋਲਦੇ ਸਿੱਖੇ ਜਿਨ੍ਹਾਂ ਨੇ ਆ ਸ਼ੇਰਾਂ ਦੇ ਸ਼ਿਕਾਰ ਕਰਨੇ। ਸੋ ਫਿਲਹਾਲ ਇਹ ਸੀ ਅਪਡੇਟ, ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਥੱਲੇ ਸਾਨੂੰ ਦੱਸ ਸਕਦੇ ਹੋ। ਫਿਲਹਾਲ ਗਾਣਾ ਸੁਖ ਸਰਪੰਚ ਦਾ ਵਾਰਨ ਕਾਫੀ ਜ਼ਿਆਦਾ ਚੱਲ ਰਿਹਾ ਹੈ ਬਿਕੋਜ਼ ਇਹਦੇ ਵਿੱਚ ਸਿੰਘੇ ਨੂੰ ਰਿਪਲਾਈ ਦਿੱਤਾ ਗਿਆ ਹੈ।